रब इश्क कमा बैठा ते बदले एकदम दे गल दुनिया नूं पा बैठा। अव्वल हमद खुदा दा विरद करिए, इश्क कीता सू जग दा मूल मियां। पहला आप है रब ने इश्क कीता, माशूक है नबी रसूल मियां। इश्क फेल है रब दी जात फाइल, आशिक उस दे सब मफऊल मियां। ते हैसी इश्क जहूर है इश्क सारा, इश्क होसिया सदा मामूल मियां। इश्क पीर फकीर दा मरतबाई, मर्द इश्क दा भला रंझूल मियां। इश्क वास्ते रब हबीब उते कीता आप फुरकान नजूल मियां। लफज नींदर दी तकरार ते है, पर हर मिसरे दे विच इहदे तो मुराद कोई नवीं गल है। नाजुक पैर मलूक सस्सी दे ते मेहंदी नाल शिगारे, आशिक वेह बहे इक वारी जान तना परवारे। ते बालू रेत तत्ती विच थलदे ज्यों जौ भनन पठियारे। ते हाशम वेख यकीन सस्सी दा फिर नहीं दिल हारे। मैं भी झोक रांझण दी जाना, नाल मेरे कोई चले ते पैरां पाउंदी मिन्नतां करदी जाना तां पिया अकल्ले। अस्सलाम वालेकुम जी, मैं ਤੁਹਾਡੀ बुशरा अंसारी। हाँ जी, पंजाबी बोल रही हूँ भाई, पंजाबणी है तो बोलनी नहीं मैं ਬਈ। ਮੇਰੇ ਅੱਬਾ ਜੀ ਕੁਦਰਾਂ ਵਾਲੇ ਦੇ ਕੋਲ ਇਮਨਾਬਾਦ ਦੇ ਰਹਿਣ ਵਾਲੇ ਸਨ, ਤਾਂ ਸਾਡੇ ਘਰ ਇਹੀ ਪੰਜਾਬੀ ਬੋਲੀ ਜਾਂਦੀ ਸੀ। ਔਰ ਸ਼ੁਕਰ ਇਹ ਵੇ ਕਿ ਸਾਨੂੰ ਪੰਜਾਬੀ ਬੜੀ ਅੱਛੀ ਆਂਦੀ ਹੈ। ਪਰ ਜਿਹੜੀ ਪੰਜਾਬੀ ਮੈਂ ਸੁਣੀ ਹੈ ਨਾ ਮੇਲਾ ਟੀਵੀ ਦੇ ਉੱਤੇ, ਹਾਏ ਹਾਏ ਡਾਕਟਰ ਜਾਵੇਦ ਅਕਰਮ ਨੇ ਤੇ ਹੱਦ ਕਰਤੀ। ਇੰਨੀ ਮਿੱਠੀ ਬੋਲੀ, ਇੰਨੀਆਂ ਪਿਆਰੀਆਂ ਮਿਸਾਲਾਂ, ਤੇ ਇਸ ਤਰ੍ਹਾਂ ਉਹ ਆਪਣੀਆਂ ਜਿਹੜੀ ਜ਼ਿੰਦਗੀ ਦੇ ਤਜਰਬੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਕਿ ਮਜ਼ਾ ਹੀ ਆ ਜਾਂਦਾ ਹੈ। ਖਬਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਤੇ ਲੋਕਾਂ ਦੇ ਬਾਰੇ 'ਚ ਜੋ ਉਹਨਾਂ ਦਾ ਓਪੀਨੀਅਨ ਹੈ, ਜਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਦੁਨੀਆ ਦੇ ਰੰਗ ਨੇ, ਉਹਨਾਂ ਨੂੰ ਵੀ ਜਿਸ ਤਰ੍ਹਾਂ ਉਹ ਬਿਆਨ ਕਰਦੇ ਨੇ, ਬੜਾ ਹੀ ਮਜ਼ੇਦਾਰ ਹੈ। ਮੈਨੂੰ ਤਾਂ ਲੱਗਦਾ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦੋਵੇਂ ਉਹਨਾਂ ਦੇ ਪ੍ਰੋਗਰਾਮ ਨੂੰ ਬਹੁਤ ਬਹੁਤ ਪਸੰਦ ਵੀ ਕਰਦੇ ਨੇ ਤੇ ਮਜ਼ੇ ਵੀ ਲੈਂਦੇ ਨੇ। ਸੋ ਮੇਰੇ ਵੱਲੋਂ ਤੁਸੀਂ ਜ਼ਰੂਰ ਦੇਖਿਓ ਮੇਲਾ ਟੀਵੀ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂਜੀ, ਨਹੀਂ ਤੇ ਫਿਰ ਮੈਂ ਨਹੀਂ ਤੁਹਾਡੇ ਨਾਲ ਬੋਲਣਾ ਤੇ ਪੰਜਾਬੀ ਦਾ ਮਜ਼ਾ ਲੈਣਾ ਤੇ ਡਾਕਟਰ ਜਾਵੇਦ ਅਕਰਮ ਦੀਆਂ ਗੱਲਾਂ ਦਾ ਵੀ ਮਜ਼ਾ ਲੈਣਾ। ਮੇਰੇ ਵੱਲੋਂ ਬੜੀ ਬੜੀ ਤੁਹਾਨੂੰ ਤਾਕੀਦ ਹੈ ਕਿ ਤੁਸੀਂ ਮੇਲਾ ਟੀਵੀ ਦੇਖੋ ਤੇ ਪੰਜਾਬੀ ਨੂੰ ਬਹੁਤ ਬਹੁਤ ਮਜ਼ੇ ਨਾਲ ਆਪਣਾ ਬਣਾਓ, ਜਿਹੜੀ ਤੁਹਾਡੀ ਆਪਣੀ ਬੋਲੀ ਹੈ। बिस्मिल्लाहिर्रहमानिर्रहीम। शुरू खुदा दे नामों, जिसदा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਆਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ, ਬੜੇ ਲਾਡਲੇ ਤੇ ਬੜੇ ਲਡਿੱਕੇ ਮੁਸਤਕਿਲ ਨਾਜ਼ਰ ਨੇ, ਇੰਡੀਆ ਦੇ ਵਸਨੀਕ ਨੇ, ਭਾਈ ਲੇਖ ਰਾਜ ਲਹਿਰੀ ਹੋਰੀ। ਉਹਨਾਂ ਨੇ ਸਾਨੂੰ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦਾ ਇੱਕ ਬੜਾ ਹੀ ਪਿਆਰਾ, ਬੜਾ ਮੱਤ ਭਰਿਆ, ਬੜਾ ਸਬਕ ਆਮੋਜ਼ ਕਤਾ ਭਿਜਵਾਇਆ ਸੀ, ਇੱਕ ਸ਼ੇਰੀ ਟੋਟਾ ਭਿਜਵਾਇਆ ਸੀ, ਜਿਹਦੀ ਅਸੀਂ ਤਸ਼ਰੀਹ, ਜਿਹਦਾ ਤਰਜਮਾ ਤੁਹਾਡੇ ਹਜ਼ੂਰ ਬਿਆਨ ਕੀਤਾ ਐਪੀਸੋਡ ਨੰਬਰ 79 ਦੇ ਵਿੱਚ।
ਉਹ ਚੂੰਕਿ ਜ਼ਰਾ ਜ਼ਿਆਦਾ ਲੰਬਾ ਸੀ ਤੇ ਅਸੀਂ 3 ਕਿ 4 ਮਿਸਰਿਆਂ ਦੀ ਤਸ਼ਰੀਹ ਤੁਹਾਡੇ ਹਜ਼ੂਰ ਬਿਆਨ ਕੀਤੀ ਸੀ ਕਿ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਸੀ ਤੇ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਪੀਰ ਵਾਰਿਸ ਸ਼ਾਹ ਸੈਯਦ ਦੀਆਂ ਬਾਕੀ ਕਲੀਆਂ ਦਾ ਤਰਜਮਾ ਅਸੀਂ ਆਪਣੇ ਅਗਲੇ ਕਿਸੇ ਵਿਲਾਗ ਦੇ ਵਿੱਚ ਤੁਹਾਡੀ ਸੇਵਾ 'ਚ ਬਿਆਨ ਕਰਾਂਗੇ। ਸਾਹਿਬੋ, ਅੱਜ ਕੱਲ੍ਹ ਸ਼ਾਦੀਆਂ ਵਿਆਹਾਂ ਦਾ ਸੀਜ਼ਨ ਹੈ ਤੇ ਸਾਡੇ ਆਪਣੇ ਅਕਰਬਾ ਦੇ ਵਿੱਚ ਵੀ ਇੱਕ ਦੋ ਬੜੀਆਂ ਹੀ ਅਜਿਹੀਆਂ ਸ਼ਾਦੀਆਂ ਸਨ ਜਿਹੜੀਆਂ ਬੜੀਆਂ ਜ਼ਰੂਰੀ ਸਨ, ਜਿਨ੍ਹਾਂ ਦੇ ਵਿੱਚ ਜਾਇਓ ਬਿਨਾਂ ਗੁਜ਼ਾਰਾ ਨਹੀਂ ਸੀ ਤੇ ਮੈਂ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਨਾ ਹੋ ਸਕਿਆ। ਇਸ ਦੌਰਾਨ ਸਾਡੇ ਪਿਆਰੇ ਮਿੱਤਰ, ਸਾਡੇ ਵਿਊਅਰ ਮੰਗ ਕਰਦੇ ਰਹੇ ਕਿ ਜੀ ਉਹ ਪੀਰ ਵਾਰਿਸ ਸ਼ਾਹ ਸੈਯਦ ਦਾ ਜਿਹੜਾ ਕਤਾ ਸੀ ਉਹਨੂੰ ਮੁਕੰਮਲ ਕਰੋ, ਉਹਦੇ 3-4 ਮਿਸਰਿਆਂ ਦੀ ਤੁਸੀਂ ਤਸ਼ਰੀਹ ਕੀਤੀ ਹੈ ਤੇ ਬਾਕੀਆਂ ਦੀ ਕਿਉਂ ਨਹੀਂ ਕੀਤੀ। ਤੇ ਅੱਜ ਮੈਂ ਉਹ ਪੂਰਾ ਕਤਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਫੇਰ ਹਾਜ਼ਰ ਹੋਇਆ। ਸਾਹਿਬੋ, ਪਹਿਲੇ ਮੈਂ ਤੁਹਾਨੂੰ ਇਹ ਦੱਸ ਲਾਂ ਕਿ ਉਹ ਕਤਾ ਹੈ ਕਿਹੜਾ ਸੀ ਜਿਹੜਾ ਇੰਡੀਆ ਤੋਂ ਸਾਡੇ ਦੋਸਤ ਸਰਦਾਰ ਸਰਬਜੀਤ ਸਿੰਘ ਜੀ ਤੇ ਭਾਈ ਲੇਖ ਰਾਜ ਲਹਿਰੀ ਹੋਰਾਂ ਸਾਨੂੰ ਭਿਜਵਾਇਆ ਸੀ। ਪੀਰ ਵਾਰਿਸ ਸ਼ਾਹ ਸੈਯਦ ਦੇ ਉਹ ਸ਼ੇਰ ਇਸ ਤਰ੍ਹਾਂ ਨੇ, ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ, ਤੇ ਨੀਂਦਰ ਗੌਸ ਤੇ ਕੁਤਬ ਤੇ ਵਲੀ ਲੁੱਟੇ, ਨੀਂਦਰ ਲੁੱਟਿਆ ਰਾਹ ਪੰਧਾਣਿਆਂ ਨੂੰ। ਇਸ ਨੀਂਦ ਨੇ ਸ਼ਾਹ ਫਕੀਰ ਕੀਤੇ, ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ, ਤੇ ਨੀਂਦਰ ਸ਼ੇਰ ਤੇ ਦੇਵ ਇਮਾਮ ਕੁੱਠੇ, ਨੀਂਦਰ ਮਾਰਿਆ ਵੱਡੇ ਸਿਆਣਿਆਂ ਨੂੰ। ਸੁੱਤੇ ਸੋਈ ਵਗੁੱਤੜੇ ਅਦਮ ਵਾਂਗੂ, ਗਾਲਬ ਨੀਂਦ ਹੈ ਦੇਵ ਰੰਝਾਣਿਆਂ ਨੂੰ, ਤੇ ਨੀਂਦਰ ਹੇਠ ਸਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ। ਤੇ ਨੀਂਦਰ ਪੁੱਤਰ ਯਾਕੂਬ ਦਾ ਖੂਹ ਪਾਇਆ, ਸੁਣਿਆ ਹੋਸੀਆ ਯੂਸਫੀ ਵਾਣਿਆਂ ਨੂੰ, ਤੇ ਨੀਂਦਰ ਜ਼ਿਬਾ ਕੀਤਾ ਇਸਮਾਈਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ। ਤੇ ਨੀਂਦਰ ਫਜਰ ਦੀ ਕਜ਼ਾ ਨਮਾਜ਼ ਕਰਦੀ, ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ। ਤੇ ਨੀਂਦਰ ਵੇਖ ਜੋ ਸੱਸੀ ਨੂੰ ਵਕਤ ਪਾਇਆ, ਫਿਰੇ ਢੂੰਡਦੀ ਬਾਰ ਵਨ ਵਾਣਿਆਂ ਨੂੰ। ਤੇ 3.5 ਹੱਥ ਜ਼ਿਮੀ ਹੈ ਮਿਲਕ ਤੇਰੀ, ਵਾਰਿਸ ਸ਼ਾਹ ਕਿਉਂ ਵਲੇ ਵਲਾਣਿਆਂ ਨੂੰ। ਇਹ ਪਿਆਰਿਓ ਮੁਕੰਮਲ ਕਤਾ ਸੀ ਜਿਹੜਾ ਅਸੀਂ ਤੁਹਾਡੇ ਹਜ਼ੂਰ ਬਿਆਨ ਕੀਤਾ, ਤੇ ਇਹਦੇ ਪਹਿਲੇ 4 ਮਿਸਰਿਆਂ ਦਾ ਅਸੀਂ ਤਰਜਮਾ ਵੀ ਤੁਹਾਨੂੰ ਦੱਸਿਆ, ਬਿਆਨ ਕੀਤਾ, ਤੁਹਾਡੀ ਸੇਵਾ ਦੇ ਵਿੱਚ ਉਹਦੀ ਵਿਆਖਿਆ ਵੀ ਕੀਤੀ। ਅੱਜ 5ਵੇਂ ਮਿਸਰੇ ਤੋਂ 5ਵੀਂ ਕਲੀ ਤੋਂ ਆਪਣੀ ਗੱਲਬਾਤ ਦਾ ਮੁੱਢ ਬੰਨ੍ਹਨੇ ਆ। ਵਾਰਿਸ ਸ਼ਾਹ ਸੈਯਦ ਹੋਰੀ ਲਿਖਦੇ ਨੇ, ਸੁੱਤੇ ਸੋਈ ਵਗੁੱਤੜੇ ਅਦਮ ਵਾਂਗੂ, ਗਾਲਬ ਨੀਂਦ ਹੈ ਦੇਵ ਰੰਝਾਣਿਆਂ ਨੂੰ। ਹਜ਼ਰਤ ਇਬਰਾਹੀਮ ਅਦਮ ਦੀ, ਉਹਨਾਂ ਦੀ ਜਿਹੜੀ ਬਾਦਸ਼ਾਹੀ ਛੱਡ ਕੇ ਤੇ ਫਕੀਰੀ ਇਖਤਿਆਰ ਕਰਨ ਵਾਲੀ ਤਲਮੀ ਹੈ। ਇਹ ਜਿੰਨੇ ਮਿਸਰੇ ਨੇ ਪੀਰ ਵਾਰਿਸ ਸ਼ਾਹ ਸੈਯਦ ਦੇ, ਇਹਨਾਂ ਦੇ ਵਿੱਚ ਤਲਮੀਹਾਤ ਬਿਆਨ ਕੀਤੀਆਂ ਗਈਆਂ ਹੋਈਆਂ ਨੇ। ਤਲਮੀ ਪਿਆਰਿਓ ਆਖਦੇ ਨੇ ਆਪਣੇ ਸ਼ੇਰ, ਆਪਣੇ ਮਿਸਰੇ ਦੇ ਵਿੱਚ ਕਿਸੇ ਵਾਕਏ ਦਾ ਬਿਆਨ ਕਰਨਾ, ਕਿਸੇ ਵਾਪਰੀ ਹੋਈ ਗੱਲ ਬਾਰੇ ਗੌ ਕਰਵਾਉਣਾ, ਉਧਰ ਧਿਆਨ ਦਿਵਾਉਣਾ ਕਿ ਉਹ ਵਾਕਿਆ ਫਲਾਣਾ ਜਿਹੜਾ ਸੀ ਉਹਦੇ 'ਚ ਇਹੋ ਹੀ ਗੱਲ ਹੋਈ ਸੀ ਜਿਹੜੀ ਮੈਂ ਆਪਣੇ ਸ਼ੇਰ 'ਚ ਪਿਆ ਬਿਆਨ ਕਰਨਾ। ਤੁਹਾਡੀ ਖਿਦਮਤ 'ਚ ਮੈਂ ਇਹ ਗੁਜ਼ਾਰਿਸ਼ ਕੀਤੀ ਸੀ ਕਿ ਇੱਥੇ ਨੀਂਦਰ ਦਾ ਮਤਲਬ ਸਿਰਫ ਸੌਣਾ ਨਹੀਂ, ਇੱਥੇ ਨੀਂਦ ਤੋਂ ਮੁਰਾਦ ਲਾਪਰਵਾਹੀ ਵੀ ਹੈ, ਇੱਥੇ ਨੀਂਦ ਤੋਂ ਮੁਰਾਦ ਗਫਲਤ ਵੀ ਹੈ, ਖੁੰਝ ਜਾਣਾ ਵੀ ਹੈ, ਕਿਸੇ ਜ਼ਿੰਮੇਦਾਰੀ ਦੀ ਅਦਾਇਗੀ ਦੇ ਦੌਰਾਨ ਢਿੱਲਿਆਂ ਪੈ ਜਾਣਾ ਵੀ ਹੈ। ਇੱਥੇ ਨੀਂਦਰ ਤੋਂ ਮੁਰਾਦ ਅੱਲਾਹ ਪਾਕ ਸੱਚੇ ਸਾਹਿਬ ਦੇ ਅਹਕਾਮਾਤ ਦੀ ਬਜਾ ਆਵਰੀ ਦੇ ਵਿੱਚ ਤਸਾਹੁਲ ਵੀ ਹੈ। ਯਾਨੀ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕੀਤੀ ਸੀ ਤੁਹਾਡੇ ਹਜ਼ੂਰ ਕਿ ਨੀਂਦਰ ਦਾ ਲਫ਼ਜ਼ ਮਲਟੀਪਲ ਮੀਨਿੰਗਸ ਦੇ ਵਿੱਚ ਪੀਰ ਵਾਰਿਸ ਸ਼ਾਹ ਹੋਰਾਂ ਨੇ ਲਿਆਂਦਾ ਹੈ ਆਪਣੇ ਇਸ ਮੰਜ਼ੂਮ ਕਤੇ ਦੇ ਵਿੱਚ। ਹਰ ਮਿਸਰੇ 'ਚ ਉਹਦਾ ਮਤਲਬ ਵੱਖਰਾ ਹੀ ਹੈ ਤੇ ਨਵਾਂ ਹੀ ਹੈ। ਲਫ਼ਜ਼ ਨੀਂਦਰ ਦੀ ਤਕਰਾਰ ਤੇ ਹੈ, ਪਰ ਹਰ ਮਿਸਰੇ ਦੇ ਵਿੱਚ
ਇਹਦੇ ਤੋਂ ਮੁਰਾਦ ਕੋਈ ਨਵੀਂ ਗੱਲ ਹੈ। ਹੁਣ ਵੇਖੋ ਨਾ, ਇੱਥੋਂ ਤੱਕ ਅਸੀਂ ਵਿਆਖਿਆ ਤੁਹਾਡੇ ਹਜ਼ੂਰ ਬਿਆਨ ਕਰ ਚੁੱਕੇ ਸਾਂ ਕਿ ਸੁੱਤੇ ਸੋਈ ਵਗੁੱਤੜੇ ਅਦਮ ਵਾਂਗੂ, ਗਾਲਬ ਨੀਂਦ ਹੈ ਦੇਵ ਰੰਝਾਣਿਆਂ ਨੂੰ। ਦੇਵ ਰੰਝਾਣੇ ਜਿਨ੍ਹਾਂ ਬੜੀਆਂ ਬੜੀਆਂ ਤਾਕਤਵਰ ਹਸਤੀਆਂ ਨੂੰ ਜ਼ੇਰ ਕੀਤਾ ਹੋਵੇ, ਦਿਓ ਜਿਨ ਕਾਬੂ ਕੀਤੇ ਹੋਣ, ਉਹਨਾਂ ਨੂੰ ਆਖਿਆ ਜਾਂਦਾ ਹੈ ਦੇਵ ਰੰਝਾਣੇ। ਅਜੇ ਬਾਦਸ਼ਾਹ ਕਿ ਬਾਕੀ ਮਮਲਕਤਾਂ ਤੇ ਸਲਤਨਤਾਂ ਦੇ ਬਾਦਸ਼ਾਹ ਉਹਨਾਂ ਦੀ ਤਾਕਤ ਦਾ, ਉਹਨਾਂ ਦੇ ਮੁਕਤਦਰ ਹੋਣ ਦਾ ਦਮ ਭਰਦੇ ਹੋਣ। ਹਜ਼ਰਤ ਇਬਰਾਹੀਮ ਅਦਮ ਇੱਕ ਅਜਿਹੇ ਬਾਦਸ਼ਾਹ ਸਨ, ਬਲਖ ਬੁਖਾਰੇ ਦੀ ਸਲਤਨਤ ਦੇ ਵਾਲੀ ਸਨ। ਸਾਹਿਬੋ, ਦੌਰਾਨੇ ਨੀਂਦ ਇੱਕ ख्वाब ਆਇਆ ਤੇ ਸਾਰੀ ਬਾਦਸ਼ਾਹੀ ਛੱਡ ਛੁਡਾ ਕੇ ਫਕੀਰ ਹੋ ਗਏ, ਅੱਲਾਹ ਪਾਕ ਸੱਚੇ ਸਾਹਿਬ ਦੀ ਰਾਹ ਤੇ ਟੁਰ ਪਏ। ਉਸ ਗੱਲ ਵੱਲ ਇਸ਼ਾਰਾ ਹੈ ਪੀਰ ਵਾਰਿਸ ਸ਼ਾਹ ਦੇ ਇਸ ਮਿਸਰੇ ਦੇ ਵਿੱਚ। ਫਰਮਾਉਂਦੇ ਨੇ ਸੁੱਤੇ ਸੋਈ ਵਗੁੱਤੜੇ ਅਦਮ ਵਾਂਗੂ। ਵਗੁੱਤੜੇ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਸੀ ਕਿ ਚੱਕਰ 'ਚ ਪੈ ਗਿਆ, ਫਸ ਗਏ। ਹਜ਼ਰਤ ਮੀਆਂ ਮੁਹੰਮਦ ਬਖਸ਼ ਸਾਹਿਬ ਸਰਕਾਰ ਦਾ ਇੱਕ ਸ਼ੇਰ ਵੀ ਮੈਂ ਤੁਹਾਡੀ ਸੇਵਾ 'ਚ ਬਿਆਨ ਕੀਤਾ ਸੀ ਆਪਣੇ ਪਿਛਲੇ ਐਪੀਸੋਡ ਨੰਬਰ 79 ਦੇ ਵਿੱਚ, ਇਸੇ ਕਤੇ ਦੀ ਵਿਆਖਿਆ ਕਰਦਿਆਂ ਹੋਇਆਂ। ਮੀਆਂ ਮੁਹੰਮਦ ਸਾਹਿਬ ਫਰਮਾਉਂਦੇ ਨੇ, ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਐਵੇਂ ਹੀ ਆਨ ਵਗੁੱਤੇ, ਤੇ ਇਸ਼ਕੇ ਬਾਜ ਮੁਹੰਮਦ ਬਖਸ਼ਾ ਕਿਆ ਆਦਮ ਕਿਆ ਕੁੱਤੇ। ਤੇ ਤੁਹਾਨੂੰ ਮੈਂ ਅਰਜ਼ ਕੀਤੀ ਸੀ ਕਿ ਇਨਸਾਨ ਦੀ ਪੈਦਾਇਸ਼ ਦਾ ਮਕਸਦ ਅੱਲਾਹ ਪਾਕ ਸੱਚੇ ਸਾਹਿਬ ਨੂੰ ਵੀ ਇਸ਼ਕ ਹੋਇਆ ਪਿਆਰੇ ਨਬੀ ਪਾਕ ਦੇ ਨਾਲ, ਤੇ ਕਾਇਨਾਤ ਬਣੀ। ਨਬੀ ਪਾਕ ਸੱਚੇ ਸਾਹਿਬ ਦੀ ਹਦੀਸ ਹੈ ਨਾ, ਜਿਹਦਾ ਤਰਜਮਾ ਐਵੇਂ ਕਿ ਅੱਲਾਹ ਪਾਕ ਨੇ ਫਰਮਾਇਆ ਕਿ ਪਿਆਰੇ ਨਬੀ ਪਾਕ, ਜੇ ਮੈਂ ਤੁਹਾਨੂੰ ਨਾ ਬਣਾਉਂਦਾ ਤੇ ਮੈਂ ਕਾਇਨਾਤਾਂ ਖਲਕਦਾ ਹੀ ਨਾ, ਬਣਾਉਂਦਾ ਹੀ ਨਾ। ਤੇ ਪਿਆਰਿਓ, ਅੱਲਾਹ ਪਾਕ ਨੂੰ ਇਸ਼ਕ ਹੋਇਆ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦਾ ਇੱਕ ਬੜਾ ਹੀ ਖੂਬਸੂਰਤ ਮਿਸਰਾ ਹੈ, ਮਾਇਆ ਹੈ, ਬੋਲੀ ਹੈ। ਆਪ ਜੀ ਨੇ ਲਿਖਿਆ ਸੀ ਕਿ ਰੱਬ ਇਸ਼ਕ ਕਮਾ ਬੈਠਾ ਤੇ ਬਦਲੇ ਇੱਕਦਮ ਦੇ ਗੱਲ ਦੁਨੀਆ ਨੂੰ ਪਾ ਬੈਠਾ। ਪੀਰ ਵਾਰਿਸ ਸ਼ਾਹ ਹੋਰਾਂ ਆਪਣੀ ਹੀਰ ਦਾ ਜਿੱਥੋਂ ਆਗਾਜ਼ ਕੀਤਾ ਨਾ ਜੀ ਇਸ ਰੋਮਾਨਵੀ ਦਾਸਤਾਨ ਦਾ, ਉੱਥੇ ਪੀਰ ਵਾਰਿਸ ਸ਼ਾਹ ਹੋਰੀ ਵੀ ਲਿਖਦੇ ਨੇ ਕਿ ਅਵਲ ਹਮਦ ਖੁਦਾ ਦਾ ਵਿਰਦ ਕਰੀਏ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ। ਵੇਖੋ ਨਾ, ਅੱਲਾਹ ਪਾਕ ਦੀਆਂ ਤੇ ਇੰਨੀਆਂ ਸਿਫਾਤ ਨੇ ਕਿ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਲੇਕਿਨ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਨੇ ਉਸ ਸਾਹਿਬ ਦੀ ਕਿਹੜੀ ਸਿਫਤ ਚੁਣੀ। ਪੀਰ ਵਾਰਿਸ ਸ਼ਾਹ ਸੈਯਦ ਇਹ ਵੀ ਤੇ ਲਿਖ ਸਕਦੇ ਹਨ ਨਾ, ਅਵਲ ਹਮਦ ਖੁਦਾ ਦਾ ਵਿਰਦ ਕਰੀਏ ਜਿਹੜਾ ਸਾਰੇ ਜੱਗ ਨੂੰ ਰਿਜ਼ਕ ਦਿੰਦਾ, ਰਾਜ਼ਕ ਹੈ ਅੱਲਾਹ ਪਾਕ। ਪੀਰ ਵਾਰਿਸ ਸ਼ਾਹ ਵੀ ਲਿਖ ਸਕਦੇ ਹਨ ਕਿ ਅਵਲ ਹਮਦ ਖੁਦਾ ਦਾ ਵਿਰਦ ਕਰੀਏ ਜਿਹੜਾ ਸਰਜਨਹਾਰ ਹੈ ਸਭ ਦਾ ਜੀ, ਇਸ ਸਾਰੀ ਕਾਇਨਾਤ ਦਾ ਖਾਲਕ ਅੱਲਾਹ ਹੈ। ਲੇਕਿਨ ਅੱਲਾਹ ਪਾਕ ਦੀਆਂ ਬੇਸ਼ੁਮਾਰ ਤੇ ਲਾ ਤਾਦਾਦ ਸਿਫਾਤ ਦੇ ਵਿੱਚੋਂ ਵਾਰਿਸ ਸ਼ਾਹ ਹੋਰਾਂ ਕਿਹੜੀ ਸਿਫਤ ਚੁਣੀ? ਅਵਲ ਹਮਦ ਖੁਦਾ ਦਾ ਵਿਰਦ ਕਰੀਏ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ। ਪਹਿਲਾਂ ਆਪ ਹੈ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਇਸ਼ਕ ਫੇਲ ਹੈ ਰੱਬ ਦੀ ਜ਼ਾਤ ਫਾਇਲ, ਆਸ਼ਕ ਉਸ ਦੇ ਸਭ ਮਫਊਲ ਮੀਆਂ। ਤੇ ਹੈਸੀ ਇਸ਼ਕ ਜ਼ਹੂਰ ਹੈ ਇਸ਼ਕ ਸਾਰਾ, ਇਸ਼ਕ ਹੋਸੀਆ ਸਦਾ ਮਾਮੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਈ, ਮਰਦ ਇਸ਼ਕ ਦਾ ਭਲਾ ਰੰਝੂਲ ਮੀਆਂ। ਇਸ਼ਕ ਵਾਸਤੇ ਰੱਬ ਹਬੀਬ ਉਤੇ ਕੀਤਾ ਆਪ ਫੁਰਕਾਨ ਨਜ਼ੂਲ ਮੀਆਂ। ਯਾਨੀ ਇਸ਼ਕ ਦੀਆਂ ਹੀ ਬਰਕਤਾਂ ਬਿਆਨ ਕੀਤੀਆਂ ਨੇ, ਅੱਗੇ ਵੀ ਅਸ਼ਆਰ ਹੈ ਨੇ, ਲੇਕਿਨ ਅਸੀਂ ਆਪਣੀ ਗੱਲ ਵੱਲ ਆਉਂਦੇ ਹਾਂ। ਤੇ ਮੀਆਂ ਸਾਹਿਬ ਲਿਖਦੇ ਨੇ, ਮੀਆਂ ਮੁਹੰਮਦ ਸਾਹਿਬ ਖੜੀ ਸ਼ਰੀਫ ਵਾਲੇ, ਕਿ ਜਿੰਨਾ ਇਸ਼ਕ ਖਰੀਦ ਨਾ ਕੀਤਾ ਐਵੇਂ ਹੀ ਆਉਣ ਬਗੁੱਤੇ। ਯਾਨੀ ਇਸ਼ਕ ਅੱਲਾਹ ਪਾਕ ਦੇ ਨਾਲ ਕਰਨਾ। ਅੱਲਾਹ ਪਾਕ ਚੂੰਕਿ ਆਪਣੇ ਬੰਦਿਆਂ ਨਾਲ ਪਿਆਰ ਕਰਦਾ, ਰਹਿਮਤ ਕਰਦੇ ਨੇ, ਸ਼ਫਕਤ ਕਰਦੇ ਨੇ, ਮੁਹੱਬਤ ਕਰਦੇ ਨੇ। ਪਿਆਰਿਓ, ਰਹਿਮ ਹੀ ਕਰਦੇ ਨੇ, ਮੁਹੱਬਤ ਹੀ ਕਰਦੇ ਨੇ,
ਤੇ ਸਾਡੇ तमाम तर ਐਬਾਂ ਤੇ ਗੁਨਾਹਾਂ ਦੇ ਬਾਵਜੂਦ ਸਾਡੇ ਤੇ ਕਰਮ ਕਰੀ ਜਾ ਰਹੇ ਨੇ ਨਾ। ਤੇ ਵੱਟੇ ਦੇ ਵਿੱਚ ਪਰਤਾਵੇ ਦੇ ਵਿੱਚ ਅੱਲਾਹ ਪਾਕ ਵੀ ਇਹ ਚਾਹੁੰਦੇ ਨੇ ਕਿ ਬੰਦੇ ਮੇਰੇ ਨਾਲ ਪਿਆਰ ਕਰਨ, ਯਾਨੀ ਮੇਰੀ ਇਤਾਅਤ ਕਰਨ। ਅਤੀਉल्लाह व ਅਤੀਉਰ ਰਸੂਲ ਦੇ ਉੱਤੇ ਕਾਰ ਬੰਦ ਹੋ ਜਾਣ, ਸਖਤੀ ਦੇ ਨਾਲ ਜੰਮ ਜਾਣ। ਤੇ ਇਸ ਵਾਸਤੇ ਮੀਆਂ ਸਾਹਿਬ ਪੈ ਆਖਦੇ ਨੇ ਵੀ ਜਿੰਨਾ ਇਸ਼ਕ ਖਰੀਦ, ਇਸ਼ਕ ਰੱਬੀ ਵੱਲ ਗੱਲ ਹੈ, ਜਿੰਨਾ ਇਸ਼ਕ ਖਰੀਦ ਨਾ ਕੀਤਾ ਐਵੇਂ ਹੀ ਆਉਣ ਵਗੁੱਤੇ। ਉਹ ਐਵੇਂ ਇਸ ਦੁਨੀਆ 'ਚ ਆ ਕੇ ਨਾ ਤੇ ਫਾਏ 'ਚ ਪਏ ਨੇ, ਕਿ ਸਿਆਪੇ 'ਚ ਹੀ ਪਏ ਨੇ, ਚੱਕਰ 'ਚ ਪੈ ਗਏ ਨੇ, ਲੁੱਟੇ ਗਏ ਨੇ, ਉੱਜੜ ਪੁੱਜੜੇ ਨੇ। ਉਹ ਭਾਵੇਂ ਜਿੰਨੇ ਮਰਜ਼ੀ ਮਾਲਦਾਰ ਨੇ, ਇੱਥੇ ਹੀ ਛੱਡ ਜਾਣਾ ਨੇ ਨਾ। ਤੇ ਜਦੋਂ ਨਾਲ ਹੀ ਸ਼ਾਇਦ ਕੋਈ ਨਾ ਗਈ, ਜਿਹੜੀ ਚੀਜ਼ ਕਿਆਮਤ ਨੂੰ ਜਾਂ ਅਗਲੇ ਜਹਾਨ ਜਾ ਕੇ ਸਾਡੇ ਕੰਮ ਆਉਣੀ ਹੈ, ਮਰਨ ਵੇਲੇ ਜਦੋਂ ਉਹ ਹੀ ਪੱਲੇ ਨਾ ਹੋਈ ਤੇ ਫਿਰ ਐਵੇਂ ਹੀ ਆਉਣ ਵਗੁੱਤੇ ਵਾਲੀ ਗੱਲ ਹੈ ਨਾ ਜੀ। ਫਿਰ ਉਹ ਪੱਲੇ ਲੈ ਕੇ ਕੀ ਅਸਾਂ ਜਾਣਾ? ਦੁਨੀਆ ਦਾ ਮਾਲ ਤੇ ਦੁਨੀਆ 'ਚ ਹੀ ਛੱਡ ਜਾਣਾ, ਤੇ ਨਾਲ ਜੋ ਖੜਨਾ ਉਹ ਪੱਲੇ ਹੀ ਕੋਈ ਨਾ ਹੋਇਆ ਤੇ ਫਿਰ ਅਸੀਂ ਐਵੇਂ ਹੀ ਆਣ ਵਗੁੱਤੇ ਹੀ ਹੋਏ। ਹੈ ਜੀ, ਇੱਥੇ ਵੀ ਲਫ਼ਜ਼ ਉਹੀ ਵਗੁੱਤੇ ਵੇ, ਯਾਨੀ ਅਜਿਹਾ ਬੰਦਾ ਜਿਹੜਾ ਚੱਕਰ 'ਚ ਪੈ ਜਾਏ, ਜਿਹੜਾ ਉੱਜੜ ਪੁੱਜੜ ਜਾਏ, ਜਿਹੜਾ ਕਿਸੇ ਸਿਆਪੇ 'ਚ ਪੈ ਜਾਏ, ਕਿਸੇ ਵਕਤ 'ਚ ਪੈ ਜਾਏ। ਸੁੱਤੇ ਸੋਈ ਵਗੁੱਤੜੇ ਅਦਮ ਵਾਂਗੂ, ਜਿਹੜਾ ਸੌਂ ਗਿਆ, ਜਿਹੜਾ ਯਾਦ ਇਲਾਹੀ ਤੋਂ ਗਾਫਲ ਹੋ ਗਿਆ, ਜਿਹੜਾ ਆਪਣੇ ਅੱਲਾਹ ਪਾਕ ਸੱਚੇ ਦੇ ਇਸ਼ਕ ਦੇ ਵਿੱਚ ਪੂਰਾ ਨਾ ਉਤਰਿਆ, ਸੱਚਾ ਆਸ਼ਿਕ ਸਾਬਤ ਨਾ ਹੋਇਆ, ਉਹ ਉੱਜੜ ਪੁੱਜੜ ਗਿਆ, ਉਹ ਦੁਨੀਆ ਦੇ ਚੱਕਰਾਂ 'ਚ ਹੀ ਪੈ ਗਿਆ। ਉਹਨੇ ਆਪਣੀ ਹਯਾਤੀ ਜ਼ਾਇਆ ਹੀ ਕਰ ਦਿੱਤੀ। ਉਸ ਮਕਸਦ ਨੂੰ ਹੀ ਭੁਲਾ ਬੈਠਾ ਨਾ ਜਿਸ ਮਕਸਦ ਲਈ ਉਹਨੂੰ ਪੈਦਾ ਕੀਤਾ ਗਿਆ ਸੀ। ਤੇ ਗਾਲਬ ਨੀਂਦ ਹੈ ਦੇਵ ਰੰਝਾਣਿਆਂ ਨੂੰ। ਇੱਕ ਤੇ ਨੀਂਦਰ ਜਿਹੜੀ ਹੈ ਉਹ ਸੂਲੀ ਤੇ ਵੀ ਆ ਜਾਂਦੀ ਹੈ, ਸਾਡੀ ਮਾਂ ਬੋਲੀ 'ਚ ਆਖਦੇ ਨੇ। ਦੂਸਰਾ, ਜਿਹਨੇ ਗਫਲਤ ਕੀਤੀ ਉਹਦਾ ਕੱਖ ਕੰਢਾ ਨਾ ਰਿਹਾ, ਦੀਨ ਦੁਨੀਆ ਤੋਂ ਜਾਂਦਾ ਰਿਹਾ। ਜਿਨੇ ਅੱਲਾਹ ਪਾਕ ਸੱਚੇ ਸਾਹਿਬ ਦੇ ਅਹਕਾਮਾਤ ਵੱਲੋਂ, ਉਹਦੇ ਇਸ਼ਕ ਵੱਲੋਂ, ਉਹਦੇ ਪਿਆਰ ਵੱਲੋਂ, ਉਹਦੀ ਇਤਾਅਤ ਵੱਲੋਂ ਗਫਲਤ ਕੀਤੀ। ਨੀਂਦ ਹੇਠ ਸੁੱਟਿਆ ਸੁਲੇਮਾਨ ਤਾਈਂ, ਦੇਂਦੀ ਨੀਂਦ ਛੁਡਾ ਟਿਕਾਣਿਆਂ ਨੂੰ। ਇੱਥੇ ਪਿਆਰਿਓ ਨੀਂਦ ਤੋਂ ਮੁਰਾਦ ਹਜ਼ਰਤ ਸੁਲੇਮਾਨ अलैहिस्सलाम ਬੜੇ ਹੀ ਬਰਗਜ਼ੀਦਾ ਅੱਲਾਹ ਪਾਕ ਦੇ ਪੈਗੰਬਰ ਵੀ ਸਨ ਤੇ ਆਪਣੇ ਵੇਲੇ ਦੇ ਬਾਦਸ਼ਾਹ ਵੀ ਸਨ। ਜਿਹੜੀ ਅੱਲਾਹ ਪਾਕ ਨੇ ਉਹਨਾਂ ਨੂੰ ਸਲਤਨਤ ਅਤਾ ਕੀਤੀ ਹੋਈ ਸੀ, ਉਹ ਦੁਨੀਆ 'ਚ ਮੁੜ ਕੇ ਨਾ ਉਹਨਾਂ ਤੋਂ ਪਹਿਲੇ ਤੇ ਨਾ ਉਹਨਾਂ ਤੋਂ ਬਾਅਦ ਕਿਸੇ ਬਾਦਸ਼ਾਹ ਨੂੰ ਮਿਲੀ ਹੋਈ ਨਹੀਂ। ਐਸੇ ਬਾਦਸ਼ਾਹ ਕੇ ਜਿੰਨੋਂ ਅਨਸ ਔਰ ਪਿਆਰਿਓ ਵਹੂਸ਼ੋ ਤਯੂਰ, ਪਰਿੰਦਿਆਂ ਤੇ ਦਰਿੰਦਿਆਂ ਤੇ ਚਰਿੰਦਿਆਂ ਤੇ ਉਹਨਾਂ ਦੀ ਹੁਕਮਰਾਨੀ ਸੀ। ਹਵਾਵਾਂ ਤੇ ਫਜ਼ਾਵਾਂ ਉਹਨਾਂ ਦੀਆਂ ਇਤਾਅਤ ਗੁਜ਼ਾਰ ਸਨ। ਐਸਾ ਬਾਦਸ਼ਾਹ, ਐਸਾ ਬਰਗਜ਼ੀਦਾ ਪੈਗੰਬਰ, ਬੇਮਿਸਾਲ ਲਾ ਯਜ਼ਾਲ ਹਸਤੀ ਸਨ। ਹੁਣ ਬਹੁਤ ਸਾਰੀਆਂ ਇਸਰਾਈਲੀਆਤ ਦੇ ਵਿੱਚ ਨਾ ਜੀ ਰਵਾਇਤਾਂ ਮਿਲਦੀਆਂ ਨੇ, ਜਿਨ੍ਹਾਂ ਨੂੰ ਅਸੀਂ, ਸਾਡੇ ਜਿਹੜੇ ਮੁਸਲਿਮ ਉਲਮਾਏ ਕਿਰਾਮ ਨੇ, ਉਹ ਬਹੁਤ ਸਾਰੇ ਮੰਨਦੇ ਵੀ ਨਹੀਂ। ਬਹਰਹਾਲ ਆਜ਼ਮਾਇਸ਼ ਵਿੱਚ ਪਾ ਦਿੱਤਾ ਗਿਆ ਉਹਨਾਂ ਨੂੰ, ਕਿਧਰੇ ਖੁੰਝ ਗਏ। ਉਹ ਕਿਉਂ ਖੁੰਝੇ? ਕੋਈ ਲਿਖਦਾ ਵੀ ਉਹਨਾਂ ਨੇ ਇੱਕ ਮੁਸ਼ਰਿਕਾ ਔਰਤ ਨਾਲ ਸ਼ਾਦੀ ਕਰ ਲਈ, ਜਿਹੜੀ ਆਪਣੇ ਬਾਪ ਦਾ ਬੁੱਤ ਬਣਾ ਕੇ ਤੇ ਉਹਨੂੰ ਪੂਜਦੀ ਰਹੀ। ਕੋਈ ਰਾਵੀ ਲਿਖਦਾ ਕਿ ਉਹਨਾਂ ਨੇ ਜਹਾਦ ਦੇ ਘੋੜੇ ਜਿਹੜੇ ਸਨ ਉਹਨਾਂ ਦੀ ਇਨਸਪੈਕਸ਼ਨ ਕਰ ਰਹੇ ਸਨ, ਉਹਨਾਂ ਨੂੰ ਵੇਖ ਰਹੇ ਸਨ ਮੰਗਵਾ ਕੇ ਅਸਤਬਲ ਦੇ ਵਿੱਚੋਂ, ਤੇ ਘੋੜਿਆਂ ਨਾਲ ਬੜਾ ਪਿਆਰ ਸੀ। ਜਾਨਵਰਾਂ ਦੇ ਵੀ ਆਪ ਪੈਗੰਬਰ ਸਨ ਔਰ ਬਾਦਸ਼ਾਹ ਸਨ। ਤੇ ਉਹ ਉਹਨਾਂ ਦੀ ਕੋਈ ਨਮਾਜ਼ ਕਜ਼ਾ ਹੋ ਗਈ, ਉਸ ਵੇਲੇ ਉਹਨਾਂ ਦੀ ਨਮਾਜ਼ ਖੁੰਝ ਗਈ ਅਸਰ ਦੀ। ਲਿਖਿਆ ਆ ਰਵਾਇਤ ਦੇ ਵਿੱਚ। ਹੋ ਸਕਦਾ ਹਜ਼ਰਤ ਸੁਲੇਮਾਨ अलैहिस्सलाम ਦੀ ਉਮਤ ਦੇ ਉੱਤੇ ਵੀ ਨਮਾਜ਼ਾਂ ਉਤਰੀਆਂ ਹੋਣ। ਸਾਡੇ ਤੇ ਨਾਕਸ ਇਲਮ ਵਿੱਚ ਇਹੀ ਹੈ ਕਿ ਸਾਡੇ ਪਿਆਰੇ ਨਬੀ ਪਾਕ ਨੂੰ ਜਦੋਂ ਆਪ ਮਿਹਰਾਜ ਸ਼ਰੀਫ ਤੇ ਗਏ ਤੇ ਉਦੋਂ ਉਹਨਾਂ ਨੂੰ ਨਮਾਜ਼ਾਂ ਅੱਲਾਹ ਪਾਕ ਨੇ ਅਤਾ ਕੀਤੀਆਂ ਸਨ। ਔਰ ਫਜਰ, ਜ਼ੋਹਰ, ਅਸਰ, ਮਗਰਬ, ਇਸ਼ਾ, ਇਹ 5 ਨਮਾਜ਼ਾਂ ਅਸੀਂ ਮੁਸਲਿਮ ਲੋਕ ਪੜ੍ਹਨੇ ਆ। ਲੇਕਿਨ ਕੁਝ ਰਾਵੀ ਲਿਖਦੇ ਨੇ ਕਿ ਉਹ ਨਮਾਜ਼ ਉਹਨਾਂ ਦੀ ਅਸਰ ਦੀ ਕਜ਼ਾ ਹੋ ਗਈ, ਘੋੜਿਆਂ ਦੇ ਮੁਆਇਨੇ ਦੇ ਦੌਰਾਨ ਹੀ। ਬਹਰਹਾਲ ਮੁਖਤਲਿਫ
ਛੋਟੀਆਂ ਮੋਟੀਆਂ ਰਵਾਇਤ ਮਿਲਦੀਆਂ ਨੇ ਕਿ ਇਸ ਵਜ੍ਹਾ ਤੋਂ ਅੱਲਾਹ ਪਾਕ ਨੇ 40 ਦਿਨ ਦੇ ਵਾਸਤੇ ਫਿਰ ਲਿਖਿਆ ਹੈ ਕਿ ਉਹਨਾਂ ਦੀ ਜਿਹੜੀ ਅੰਗੁਸ਼ਤਰੀ ਸੀ, ਰਾਵੀ ਇਹ ਵੀ ਲਿਖਦੇ ਨੇ ਕਿ ਹਜਰੇ ਅਸਵਦ ਤੇ ਦੂਸਰੀ ਹਜ਼ਰਤ ਸੁਲੇਮਾਨ अलैहिस्सलाम ਦੀ ਅੰਗੂਠੀ, ਉਹ ਬੜੀ ਕਰਾਮਤਾਂ ਵਾਲੀ ਉਹਨਾਂ ਦੀ ਅੰਗੂਠੀ ਸੀ, ਮੋਹਰੇ ਸ਼ਾਹੀ ਸੀ। ਉਹ ਅੰਗੁਸ਼ਤਰੀ ਆਪ ਹਰ ਵਕਤ ਪਹਿਨ ਕੇ ਰੱਖਦੇ ਸਨ, ਉਹਦੇ ਉੱਤੇ ਇਸਮ ਆਜ਼ਮ ਲਿਖਿਆ ਹੋਇਆ ਸੀ। ਜੋ ਰਵਾਇਤ ਸਾਨੂੰ ਮਿਲਦੀਆਂ ਨੇ ਉਹ ਆਪ ਦੇ ਹੱਥੋਂ ਖੁੱਸ ਗਈ ਤੇ ਆਪ ਦੀ ਸ਼ਕਲ ਬਣਾ ਕੇ ਇੱਕ ਜਿੰਨ ਆ ਗਿਆ, ਉਹਨੇ ਆ ਕੇ ਆਪ ਦੀ ਬੇਗਮ ਕੋਲੋਂ, ਆਪ ਦੀ ਬੀਵੀ ਕੋਲੋਂ ਉਹ ਮੁੰਦਰੀ ਮੰਗੀ, ਆਪ ਦੀ ਸ਼ਕਲ ਜੂ ਬਣਾ ਕੇ ਆ ਗਿਆ ਤੇ ਆਪ ਉਹ ਮੁੰਦਰੀ ਹਾਸਲ ਕਰਨ 'ਚ ਕਾਮਯਾਬ ਹੋ ਗਿਆ। ਫਿਰ ਉਹ 40 ਦਿਨ ਜਿਹੜਾ ਨਾ ਜੀ ਉਹ ਹੁਕਮਰਾਨੀ ਕਰਦਾ ਰਿਹਾ। ਆਪ ਫਿਰ ਨਿਕਲ ਗਏ, ਛੱਡ ਕੇ ਤਖਤੋ ਤਾਜ ਸ਼ਾਹੀ ਮਹਿਲ, ਫਿਰ ਜਾ ਕੇ ਮਛੇਰਿਆਂ ਦੇ ਨਾਲ ਆਪ ਕੋਈ ਮਜ਼ਦੂਰੀ ਮੁਸ਼ੱਕਤ ਕਰਦੇ ਰਹੇ। ਇਹ ਜੋ ਮੁਖਤਲਿਫ ਰਵਾਇਤ ਨੇ, ਇਹ ਹੁਣ ਸਹੀ ਨੇ ਜਾਂ ਇਹਨਾਂ ਦੀ ਸਿਹਤ ਦੇ ਬਾਰੇ 'ਚ ਜਿਹੜੀ ਅਸਲ ਹਕੀਕਤ ਕੀ ਹੈ ਉਹ ਤੇ ਉਲਮਾਏ ਕਿਰਾਮ ਹੀ ਦੱਸ ਸਕਦੇ ਨੇ ਪਿਆਰਿਓ, ਜਾਂ ਅੱਲਾਹ ਪਾਕ ਸੱਚਾ ਸਾਹਿਬ ਜਾਣਦਾ। ਸਾਡੇ ਕੁਰਾਨੇ ਪਾਕ 'ਚ ਇਹ ਹੀ ਹੈ ਕਿ ਆਪ ਦੀ ਜਿਹੜੀ ਸ਼ਾਹੀ ਕੁਰਸੀ ਸੀ, ਸ਼ਾਹੀ ਨਸ਼ਿਸਤ ਸੀ, ਉਹਦੇ ਉੱਤੇ ਅੱਲਾਹ ਪਾਕ ਨੇ ਕੋਈ ਜਸਦ, ਹੋਰ ਕੋਈ ਜਿਸਮ ਜਿਹੜਾ ਨਾ ਜੀ ਉਹਨੂੰ ਬਿਠਾ ਦਿੱਤਾ। ਸਾਡੇ ਉਲਮਾਏ ਕਿਰਾਮੇ ਵੀ ਲਿਖਦੇ ਨੇ ਕਿ ਉਹ ਆਪ ਹੀ ਸਨ, ਲੇਕਿਨ ਆਪ ਬਿਮਾਰ ਇੰਨੇ ਜ਼ਿਆਦਾ ਹੋ ਗਏ ਸਨ ਕਿ ਆਪ ਦਾ ਜਿਸਮ ਇੰਜੀ ਆਪਣੀ ਸ਼ਾਹੀ ਕੁਰਸੀ ਦੇ ਉੱਤੇ ਬੈਠਾ ਹੁੰਦਾ ਸੀ ਕਿ ਜਿਵੇਂ ਜਿਸਮ ਵਿੱਚ ਜਾਨ ਹੀ ਕੋਈ ਨਹੀਂ, ਬੇਰੂਹ ਜਿਸਮ ਵਾਂਗੂ 30-40 ਦਿਨ ਇੱਕ ਹਾਲਤ ਤਾਰੀ ਰਹੀ ਆਪ ਤੇ। ਲੇਕਿਨ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਕਿ ਕੁਛ ਜਗ੍ਹਾ ਤੇ ਇਹ ਵੀ ਲਿਖਿਆ ਕਿ ਉੱਥੇ ਕੋਈ ਹੋਰ ਜਿੰਨ ਆ ਕੇ ਆਪ ਦੀ ਸ਼ਕਲ ਵਿੱਚ ਉੱਥੇ ਬੈਠ ਗਿਆ। ਬਹਰਹਾਲ ਫਿਰ 40 ਦਿਨਾਂ ਤੋਂ ਬਾਅਦ ਆਪ ਮੱਛੀਆਂ ਫੜ ਰਹੇ ਸਨ, ਉਹ ਮਛੇਰਿਆਂ ਦੇ ਕੋਲ ਜਿਨ੍ਹਾਂ ਕੋਲ ਜਾ ਕੇ ਆਪ ਮੁਸ਼ੱਕਤ ਕਰਦੇ ਸਨ ਤੇ ਉਹ 2 ਮੱਛੀਆਂ ਰੋਜ਼ ਦੀਆਂ ਆਪ ਨੂੰ ਬਤੌਰ ਮਜ਼ਦੂਰੀ ਦਿੰਦੇ ਸਨ। ਉਹ ਫਿਰ ਇੱਕ ਮੱਛੀ ਫੜੀ ਗਈ ਤੇ ਉਹਦੇ ਪੇਟ ਦੇ ਵਿੱਚੋਂ ਉਹੋ ਹੀ ਮੁੰਦਰੀ ਨਿਕਲੀ ਆਪ ਜੀ ਦੀ, ਜਿਹੜੀ ਕਿ ਉਸ ਜਿੰਨ ਨੇ ਉੱਥੇ ਦਰਿਆ 'ਚ ਜਾਂ ਸਮੁੰਦਰ 'ਚ ਸੁੱਟ ਦਿੱਤੀ ਸੀ। ਉਹ ਮੱਛੀ ਦੇ ਫਿਰ ਪੇਟ 'ਚੋਂ ਨਿਕਲੀ ਤੇ ਫਿਰ ਆਪ ਦੀ ਸਲਤਨਤ ਆਪ ਨੂੰ ਵਾਪਸ ਮਿਲ ਗਈ। ਫਿਰ ਆਪ ਨੇ ਅੱਲਾਹ ਪਾਕ ਅੱਗੇ ਜਿਹੜੀ ਦੁਆ ਇਸਤਗਫਾਰ ਕੀਤੀ, ਅੱਲਾਹ ਸਾਹਿਬ ਨੇ ਕਬੂਲ ਕੀਤੀਆਂ ਔਰ ਆਪ ਨੂੰ ਫਿਰ ਉਸੇ ਤਰ੍ਹਾਂ ਹੀ ਪੂਰੇ ਕਰੋ ਫਰ ਦੇ ਨਾਲ ਅੱਲਾਹ ਪਾਕ ਨੇ ਹਕੂਮਤ ਅਤਾ ਕਰ ਦਿੱਤੀ। ਇੱਥੇ ਨੀਂਦਰ ਦਾ ਮਤਲਬ ਪਿਆਰਿਓ ਖੁੰਝ ਜਾਣਾ ਲੱਗਦਾ ਹੈ। ਕਿਸੇ ਗੱਲੋਂ ਮੇਰੀ ਸਰਕਾਰ ਹਜ਼ਰਤ ਸੁਲੇਮਾਨ अलैहिस्सलाम ਖੁੰਝ ਗਏ ਹੋਣਗੇ। ਪੈਗੰਬਰਾਂ ਕੋਲੋਂ ਮੈਂ ਅੱਗੇ ਵੀ ਤੁਹਾਡੀ ਖਿਦਮਤ 'ਚ ਅਰਜ਼ ਕੀਤਾ ਕਈ ਵਾਰੀ ਕਿ ਅੱਲਾਹ ਪਾਕ ਦੀਆਂ ਬਰਗਜ਼ੀਦਾ ਹਸਤੀਆਂ ਹੁੰਦੀਆਂ ਨੇ, ਅੱਲਾਹ ਪਾਕ ਨੇ ਆਪੋਂ ਮਬਊਸ ਕੀਤੇ ਹੁੰਦੇ ਨੇ, ਉਹਨਾਂ ਕੋਲੋਂ ਗੁਨਾਹ ਨਹੀਂ ਹੋ ਸਕਦਾ। ਅਸਤਗਫਿਰੁल्लाह, ਕੋਈ ਲਗਜ਼ਸ਼, ਕੋਈ ਖਤਾ ਹੋ ਜਾਏ ਜਾਂ ਕਿਧਰੇ ਖੁੰਝ ਜਾਣ, ਜਾਂ ਅੱਲਾਹ ਪਾਕ ਉਂਝ ਵੀ ਅਲਾ ਕੁੱਲੇ ਸ਼ੈਨ ਕਦੀਰ ਹੈ, ਅਜ਼ਮਾਇਸ਼ 'ਚ ਕਿਸੇ ਨੂੰ ਵੀ ਕਿਸੇ ਵੇਲੇ ਵੀ ਅੱਲਾਹ ਪਾਕ ਪਾ ਸਕਦਾ। ਆਪਣਾ ਇਸ਼ਕ ਹੀ ਜਾਂਚਣ ਵਾਸਤੇ, ਪਰਖਣ ਵਾਸਤੇ ਰੱਬ ਕਿਸੇ ਦਾ ਇਮਤਿਹਾਨ ਲੈ ਸਕਦਾ। ਜਿਵੇਂ ਹਜ਼ਰਤ ਇਬਰਾਹੀਮ ਸਰਕਾਰ ਦਾ ਅੱਗੇ ਵਾਕਿਆ ਹੁੰਦਾ ਹੈ ਇਸੇ ਵਾਰਿਸ ਸ਼ਾਹ ਦੇ ਸ਼ੇਰਾਂ ਦੇ ਵਿੱਚ ਕਿ ਹਜ਼ਰਤ ਇਬਰਾਹੀਮ अलैहिस्सलाम ਖਲੀਲੁल्लाह ਜਿਹੜੇ ਸਨ, ਬਹੁਤ ਵੱਡੇ ਬਰਗਜ਼ੀਦਾ ਪੈਗੰਬਰ ਔਰ ਜੱਦੁਲ ਅੰਬਿਆ, ਉਹਨਾਂ ਨੂੰ ਵੀ ਅੱਲਾਹ ਪਾਕ ਨੇ 2-3 ਵਾਰੀ ਆਜ਼ਮਾਇਸ਼ ਦੇ ਵਿੱਚ ਪਾਇਆ। ਬਲ ਦੀ ਚਿਖਾ ਦੇ ਵਿੱਚ ਉਹਨਾਂ ਨੂੰ ਸੱਟਿਆ ਗਿਆ। ਫਿਰ ਪਿਆਰਿਓ ਦੇਖੋ ਨਾ, ਨੀਂਦਰ ਪੁੱਤਰ ਯਕੂਬ ਦਾ ਖੂਸ ਪਾਇਆ, ਸੁਨਿਆ ਹੋਸੀਆ ਯੂਸਫੀ ਵਾਣਿਆਂ ਨੂੰ। ਪਹਿਲੇ ਹਜ਼ਰਤ ਯਾਕੂਬ ਦਾ ਤੇ ਹਜ਼ਰਤ ਯੂਸਫ ਦਾ ਕਿੱਸਾ ਹੈ ਕਿ ਹਜ਼ਰਤ ਯੂਸਫ ਨੂੰ ਹੀ ख्वाब ਆਇਆ ਸੀ ਕਿ 11 ਸਿਤਾਰੇ ਤੇ ਸੂਰਜ ਤੇ ਚੰਨ ਉਹਨਾਂ ਨੂੰ ਸਜਦਾ ਪਿਆ ਕਰਦੇ ਨੇ। ਉਹਨਾਂ ਸਾਡੀਆਂ ਮੁਸਲਿਮ ਰਵਾਇਤ ਹੈ ਜੇ ਕਿ ਉਹਨਾਂ ਨੇ ਆਪਣੇ ਵਾਲਿਦ ਹਜ਼ਰਤ ਯਾਕੂਬ अलैहिस्सलाम ਨੂੰ ਇਹ ਗੱਲ ਸੁਣਾਈ, ਆਪਣਾ ख्वाब ਸੁਣਾਇਆ। ਹਜ਼ਰਤ ਯਾਕੂਬ ਨੇ ਆਖਿਆ ਕਿ ਭਰਾਵਾਂ ਨੂੰ ਨਾ ਸੁਣਾਇਆ ਜੇ, ਉਹ ਤੁਹਾਡੇ ਤੋਂ ਰਸ਼ਕ ਕਰਦੇ ਨੇ। ਬਹਰਹਾਲ ਉਹਨਾਂ ਨੂੰ ਫਿਰ ਖੂਹ ਦੇ ਵਿੱਚ ਭਰਾਵਾਂ ਸੁੱਟ ਦਿੱਤਾ। ਇਹ ਸਾਰੇ ਵਾਕਿਆਤ ਤੁਹਾਡੇ ਨੋਟਿਸ ਵਿੱਚ ਨੇ। ਜਿਹੜੇ ਸਾਡੇ ਗੈਰ ਮੁਸਲਿਮ ਨਾਜ਼ਰੀਨ ਨੇ ਉਹਨਾਂ ਦੇ ਵਾਸਤੇ ਮੈਂ ਇਹ ਗੱਲਾਂ ਬਿਆਨ ਕਰਨਾ। ਜਿਹੜੇ ਸਾਡੇ ਮੁਸਲਮਾਨ
ਮਾਸ਼ਾਅੱਲਾ ਨਾਜ਼ਰੀਨ ਨੇ, ਵਿਊਅਰਸ ਨੇ, ਉਹਨਾਂ ਨੂੰ ਤੇ ਇਹਨਾਂ ਸਾਰੀਆਂ ਤਲਮੀਹਾਤ ਦਾ ਪੈਗੰਬਰਾਂ ਦੇ ਸਵਾਨੇ ਉਹਨਾਂ ਪੜ੍ਹੇ ਨੇ, ਇਹਨਾਂ ਗੱਲਾਂ ਬਾਰੇ ਉਹ ਸਾਰੇ ਆਗਾਹ ਨੇ। ਅਸੀਂ ਆਪਣੇ ਜਿਹੜੇ ਸਾਡੇ ਪਿਆਰੇ ਵੇਖਣ ਵਾਲੇ ਜਿਹੜੇ ਗੈਰ ਮੁਸਲਿਮ ਨੇ ਉਹਨਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਇਹ ਵਾਕਿਆਤ ਬਿਆਨ ਕਰਨੇ ਆ। ਤੇ ਹਜ਼ਰਤ ਯਾਕੂਬ ਨੂੰ ਅਰਜ਼ ਕੀਤੀ ਹੈ ਕਿ ਜਿਹੜਾ ਸਦਮਾ ਸਹਿਣਾ ਪਿਆ ਪੁੱਤਰ ਦੀ, ਹਜ਼ਰਤ ਯੂਸਫ ਦੀ ਜੁਦਾਈ ਵਾਲਾ, ਤੇ ਹਜ਼ਰਤ ਯੂਸਫ ਨੂੰ ਜਿਹੜਾ ਖੂਹ ਦੇ ਵਿੱਚ ਸੁੱਟਿਆ ਗਿਆ, ਪਿਆਰਿਓ ਉਹ ਵੀ ਇੱਕ ਖੁਆਬ ਦਾ ਹੀ ਨਤੀਜਾ ਸੀ ਨਾ। ਖੁਆਬ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਖਾਬ ਆਇਆ। ਇਸੇ ਤਰ੍ਹਾਂ ਹੀ ਫਿਰ ਨੀਂਦ ਜ਼ਿਬਾ ਕੀਤਾ ਇਸਮਾਈਲ ਤਾਈਂ, ਯੂਨਸ ਪੇਟ ਮੱਛੀ ਵਿੱਚ ਪਾਣਿਆਂ ਨੂੰ। ਤੇ ਪਿਆਰਿਓ ਹਜ਼ਰਤ ਇਬਰਾਹੀਮ ਨੂੰ ਵੀ ਖਾਬ ਆਈ, ਨੀਂਦਰ ਦੇ ਵਿੱਚ ਹੀ ਖਾਬ ਆਉਂਦੀ ਹੈ। ਤੇ ਖੁਆਬ ਆ ਰਹੀ ਸੀ ਮੁਸਲਸਲ ਕਿ ਮੈਂ ਆਪਣੇ ਪੁੱਤਰ ਨੂੰ ਇਸਮਾਈਲ ਨੂੰ ਜ਼ਿਬਾ ਕਰਾਂ। ਤੇ ਫਿਰ ਉਹਨਾਂ ਨੇ ਕੀਤਾ। ਅੱਲਾਹ ਪਾਕ ਸੱਚੇ ਸਾਹਿਬ ਨੇ ਉਹਨਾਂ ਦੀ ਕੁਰਬਾਨੀ ਕਬੂਲ ਕੀਤੀ। ਆਪਣੀ ਆਜ਼ਮਾਇਸ਼ ਦੇ ਵਿੱਚ ਉਹ ਵੀ ਸੁਰਖਰੂ ਹੋਏ। ਔਰ ਪਿਆਰਿਓ ਉੱਥੇ ਫਿਰ ਦੁੰਬੇ ਦੀ ਕੁਰਬਾਨੀ ਹੋਈ, ਜਿਹੜੀ ਅਸੀਂ ਸਾਰੇ ਮੁਸਲਮਾਨ ਆਪਣੀ ਈਦ ਉਲ ਅਜ਼ਹਾ ਦੇ ਮੌਕੇ ਤੇ, ਵੱਡੀ ਈਦ ਦੇ ਮੌਕੇ ਤੇ ਸੁਨਨਤ ਇਬਰਾਹੀਮੀ ਅਦਾ ਕਰਦਿਆਂ ਹੋਇਆਂ ਅਸੀਂ ਵੀ ਕੁਰਬਾਨੀਆਂ ਕਰਨੇ ਆ। ਯਾਨੀ ਇਹ ਜਿੰਨੇ ਵਾਕਿਆਤ ਪੈਗੰਬਰਾਂ ਤੇ, ਵਲੀਆਂ ਤੇ, ਗੌਸਾਂ, ਕੁਤਬਾਂ ਤੇ, ਮੁਕੱਦਸ ਹਸਤੀਆਂ ਤੇ ਵਾਪਰੇ, ਉਹਨਾਂ ਨਾਲ ਪੇਸ਼ ਆਏ, ਉਹਨਾਂ ਤੇ ਗੁਜ਼ਰੇ, ਪੀਰ ਵਾਰਿਸ ਸ਼ਾਹ ਹੋਰੀ ਸਾਡਾ ਗਹੁ ਪੈ ਕਰਾਉਂਦੇ ਨੇ ਕਿ ਜਾਂ ਤੇ ਇਹ ख्वाब ਦੀ ਹਾਲਤ 'ਚ ਉਹਨਾਂ ਨੂੰ ਕੋਈ ਹੁਕਮ ਮਿਲਿਆ ਤੇ ਉਹਨਾਂ ਉਹਦੀ ਤਾਮੀਲ ਕੀਤੀ, ਜਾਂ ਕਿਸੇ ਤੁਹਾਨੂੰ ਦੱਸਿਆ ਕਿ ਨੀਂਦਰ ਦਾ ਇੱਥੇ ਮਤਲਬ ਖੁੰਝ ਜਾਣਾ ਵੀ ਹੈ, ਢਿੱਲੇ ਪੈ ਜਾਣਾ ਵੀ ਹੈ। ਅੱਲਾਹ ਪਾਕ ਦੇ ਹੁਕਮ ਦੀ ਬਜਾਵਰੀ ਦੇ ਵਿੱਚ ਕੋਈ ਥੋੜੀ ਬਹੁਤੀ ਦੇਰੀ ਹੋ ਗਈ, ਤਸਾਹੁਲ ਹੋ ਗਿਆ, ਅੱਲਾਹ ਪਾਕ ਨੇ ਆਜ਼ਮਾਇਸ਼ ਲੈ ਲਈ। ਹਜ਼ਰਤ ਯੂਨਸ ਜਿਹੜਾ ਮੱਛੀ ਦੇ ਪੇਟ 'ਚ ਚਲੇ ਗਏ 3 ਦਿਨ ਦੇ ਵਾਸਤੇ, ਉਹ ਵੀ ਪਿਆਰਿਓ ਇਸ ਤਰ੍ਹਾਂ ਹੀ ਹੈ ਕਿ ਨੀਨਵਾ ਦੇ ਲੋਕਾਂ ਦੇ ਉੱਤੇ ਮਬੂਸ ਕੀਤੇ ਗਏ ਹੋਏ ਸਨ। ਉੱਥੇ ਉਹ ਤਬਲੀਗ ਕਰਦੇ ਸਨ ਅੱਲਾਹ ਪਾਕ ਦੀਆਂ ਬੰਦਿਆਂ ਨੂੰ। ਤੇ ਜਦੋਂ ਉਹਨਾਂ ਦੀ ਉਮਤ ਨੇ ਉਹਨਾਂ ਦੀ ਗੱਲ ਤੇ ਤਵੱਜੋ ਨਾ ਦਿੱਤੀ, ਉਹਨਾਂ ਦੇ ਤਬਲੀਗ ਤੇ ਪ੍ਰੇਰਨੇ ਦੇ ਉੱਤੇ ਨਾ ਲੱਗੇ, ਤੇ ਉਹ ਉਹਨੂੰ ਛੱਡ ਕੇ ਉਸ ਇਲਾਕੇ ਨੂੰ ਤੇ ਕਿਸੇ ਹੋਰ ਪਾਸੇ ਵੱਲ ਟੁਰ ਪਏ। ਅੱਲਾਹ ਪਾਕ ਸੱਚੇ ਸਾਹਿਬ ਨੂੰ ਸਾਡੇ ਮੁਫੱਸਰੀਨ ਕਿਰਾਮ ਲਿਖਦੇ ਨੇ ਕਿ ਇਹ ਗੱਲ ਪਸੰਦ ਨਾ ਆਈ ਕਿ ਅੱਲਾਹ ਪਾਕ ਨੇ ਤੇ ਡਿਊਟੀ ਜਿੱਥੇ ਲਾਈ ਸੀ ਉੱਥੇ ਅੱਲਾਹ ਪਾਕ ਦੇ ਹੁਕਮ ਤੋਂ ਬਗੈਰ ਉਸ ਇਲਾਕੇ ਨੂੰ ਨਹੀਂ ਸੀ ਛੱਡਣਾ ਚਾਹੀਦਾ। ਲੇਕਿਨ ਉਹ ਖੁੰਝ ਗਏ, ਅੱਲਾਹ ਪਾਕ ਦੇ ਪਿਆਰੇ ਨਬੀ ਸਨ। ਤੇ ਅੱਲਾਹ ਪਾਕ ਨੇ ਫਿਰ ਆਜ਼ਮਾਇਸ਼ 'ਚ ਇਸ ਤਰ੍ਹਾਂ ਪਾਇਆ ਕਿ ਮੱਛੀ ਦੇ ਪੇਟ 'ਚ 3 ਦਿਨ 3 ਰਾਤਾਂ ਉਹਨਾਂ ਨੂੰ ਰਹਿਣਾ ਪੈ ਗਿਆ। ਇੱਥੇ ਉਹ ਸੁੱਤੇ ਨਹੀਂ ਸਨ, ਲੇਕਿਨ ਖੁੰਝ ਗਏ। ਨੀਂਦਰ ਦਾ ਇੱਕ ਇਹ ਵੀ ਤਰਜਮਾ ਪੀਰ ਵਾਰਿਸ ਸ਼ਾਹ ਹੋਰਾਂ ਕੱਢਿਆ। ਅੱਗੇ ਉਹ ਆਖਦੇ ਨੇ ਕਿ ਨੀਂਦਰ ਵੇਖ ਸੱਸੀ ਨੂੰ ਵਕਤ ਪਾਇਆ, ਫਿਰੇ ਢੂੰਡਦੀ ਬਾਰ ਵਨਵਾਣਿਆਂ ਨੂੰ। ਪਿਆਰਿਓ ਸੱਸੀ ਵੀ ਸੌਂ ਗਈ ਸੀ ਨਾ, ਤੇ ਪੁੰਨੂ ਦੇ ਜਿਹੜੇ ਲੱਗਦੇ ਲਾਣੇ ਆਏ ਸਨ ਉਹਨੂੰ ਚੁੱਕ ਕੇ ਲੈ ਗਿਆ ਬਲੋਚ ਨੂੰ। ਤੇ ਜਦੋਂ ਜਾਗੀ ਤੇ ਉਹਦੀ ਦੁਨੀਆ ਲੁੱਟ ਕੱਤੀ ਹੋਈ ਸੀ। ਫਿਰ ਉਹ ਉਹਨਾਂ ਜੰਗਲਾਂ ਤੇ ਬਾਰਾਂ ਦੇ ਵਿੱਚ ਹੀ ਲੱਭਦੀ ਆਪਣੇ ਪੁੰਨੂ ਨੂੰ ਤੇ ਮਰ ਗਈ। ਵਕਤ 'ਚ ਪੈ ਗਈ ਨਾ ਜੀ। ਜਿਵੇਂ ਪੀਰ ਵਾਰਿਸ ਸ਼ਾਹ ਪਰ ਲਿਖਦੇ ਨੇ, ਨੀਂਦਰ ਵੇਖ ਸੱਸੀ ਨੂੰ ਵਕਤ ਪਾਇਆ, ਕਿ ਕੀ ਉਹਦੇ ਤੇ ਵਕਤ ਆਇਆ, ਕੀ ਉਹਨੂੰ ਸਿਆਪਾ ਪਿਆ ਨੀਂਦਰ ਦੀ ਵਜ੍ਹਾ ਤੋਂ ਕਿ ਪੁੰਨੂ ਕੋਲੋਂ ਵਿਛੜਨਾ ਪੈ ਗਿਆ। ਤੇ ਫਿਰ ਬਾਰਾਂ ਦੇ ਵਿੱਚ ਰੁੱਲ ਮੋਈ ਨਾਜ਼ੁਕ ਪੈਰ ਮਲੂਕ ਸੱਸੀ ਦੇ ਤੇ ਮਹਿੰਦੀ ਨਾਲ ਸ਼ਿੰਗਾਰੇ। ਆਸ਼ਿਕ ਵੇਖ ਬਹੇ ਇੱਕ ਵਾਰੀ ਜਾਨ ਤਨਾ ਪਰਵਾਰੇ। ਤੇ ਬਾਲੂ ਰੇਤ ਤਤੀ ਵਿੱਚ ਥਲਦੇ ਜਿਉਂ ਜੋ ਭੰਨਨ ਪਠਿਆਰੇ। ਤੇ ਹਾਸ਼ਮ ਵੇਖ ਯਕੀਨ ਸੱਸੀ ਦਾ ਫਿਰ ਨਹੀਂ ਦਿਲ ਹਾਰੇ। ਇਹ ਹਾਸ਼ਮ ਸ਼ਾਹ ਹੋਰੀ ਲਿਖਦੇ ਨੇ। ਉਹੋ ਹੀ ਨਕਸ਼ਾ ਕਿ ਉੱਥੇ ਰੁੱਲ ਮੋਈ ਫਿਰ ਸੱਸੀ। ਅੱਗੇ ਆਖਰੀ ਜਿਹੜੇ 2 ਮਿਸਰੇ ਨੇ ਉਹ ਇਸ ਤਰ੍ਹਾਂ ਨੇ ਪਿਆਰਿਓ, ਵੀ ਰਾਂਝੇ ਹੀਰ ਨੂੰ ਬੰਨ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਕਤ ਵਿਹਾਣਿਆਂ ਨੂੰ। ਹੁਣ ਰਾਂਝਾ ਤੇ ਹੀਰ ਜਦੋਂ ਫੜਕ ਤੇ ਰਾਂਝਾ ਸੁੱਤਾ ਹੋਇਆ ਸੀ, ਉਹ ਵੀ ਗਾਫਲ ਹੋਇਆ ਨਾ ਤੇ ਸੌਂ ਗਿਆ। ਤੇ ਦੋਵੇਂ ਕਾਬੂ ਆ ਗਿਆ। ਵਾਰ ਜਿਹੜੀ ਮਗਰ ਚੜੀ ਸੀ ਉਹ ਨਾ ਆ ਫੜਿਆ। ਹੁਣ ਉਹ ਜਿਸਲੇ ਬੰਨ ਕੇ ਉਹਨਾਂ ਨੂੰ ਲੈ ਚੱਲੇ ਤੇ ਉਹ ਫਿਰ
ਖੁੰਝਿਆ ਵੇਲਾ ਜਿਹੜਾ ਹੱਥੋਂ ਖੁੰਝਾ ਬੈਠੇ ਸਨ, ਉਹਨੂੰ ਯਾਦ ਕਰ ਕਰਕੇ ਪੈ ਦੋਵੇਂ ਰੋਣ ਕਿ ਕਾਸ਼ ਅਸੀਂ ਨਾ ਹੀ ਸੌਂਦੇ, ਟੁਰਦੇ ਹੀ ਰਹਿੰਦੇ, ਕਿਸੇ ਮਹਿਫੂਜ਼ ਮਕਾਮ ਤਾਈਂ ਅਪੜ ਜਾਂਦੇ, ਇਹਨਾਂ ਦੀ ਪਹੁੰਚ ਤੋਂ, ਇਹਨਾਂ ਦੀ ਦਸਤਰਸ ਤੋਂ ਬਾਹਰ ਨਿਕਲ ਜਾਂਦੇ, ਤੇ ਅੱਜ ਅਸੀਂ ਕਾਬੂ ਨਾ ਆਉਂਦੇ। ਉਹਦੇ ਵੱਲ ਪੀਰ ਵਾਰਿਸ਼ ਆਖਿਆ ਕਿ ਰਾਂਝੇ ਹੀਰ ਨੂੰ ਬੰਨ ਲੈ ਟੁਰੇ ਖੇੜੇ, ਦੋਵੇਂ ਰੋਂਦੇ ਨੇ ਵਕਤ ਵਿਹਾਣਿਆਂ ਨੂੰ, ਤੇ 3.5 ਹੱਥ ਜ਼ਿਮੀ ਹੈ ਮਿਲਕ ਤੇਰੀ, ਵਾਰਿਸ਼ਾ ਕਿਉਂ ਵਲੇ ਵਲਾਣਿਆਂ। ਇਹ ਆਖਰੀ ਮਿਸਰ ਹੈ ਪਿਆਰਿਓ। ਇਹਦੇ ਚ ਪੀਰ ਵਾਰਿਸ਼ ਸ਼ਾਹ ਸੈਯਦ ਹੋਰੀ ਆਪਣੇ ਆਪ ਨੂੰ ਆਖਦੇ ਨੇ ਤੇ ਸਾਨੂੰ ਪੈ ਮੱਤ ਦਿੰਦੇ ਨੇ ਕਿ ਦੇਖੋ ਅਸੀਂ ਦੁਨੀਆਦਾਰ ਲੋਕ ਇਸ ਦੁਨੀਆ ਦੇ ਆਰਜ਼ੀ ਕਿਆਮ ਦੇ ਦੌਰਾਨ ਦੁਨੀਆ ਦਾ ਮਾਲੋ ਮਤਾ ਇਕੱਠਾ ਕਰਨ ਦੇ ਵਿੱਚ ਆਪਣੇ ਰੱਬ ਸੱਚੇ ਨੂੰ ਵੀ ਭੁੱਲ ਜਾਂਦੇ ਆ, ਆਪਣੀ ਔਕਾਤ ਔਰ ਆਪਣੀ ਹਕੀਕਤ ਔਰ ਆਪਣੀ ਅਸਲੀਅਤ ਫਰਾਮੋਸ਼ ਕਰ ਬੈਠਨੇ ਆ। ਸਾਨੂੰ ਇਹ ਯਾਦ ਹੀ ਨਹੀਂ ਰਹਿੰਦਾ ਵੀ ਜਿੰਨੀਆਂ ਮਰਜ਼ੀ ਅਸੀਂ ਜ਼ਮੀਨਾਂ ਵੱਲ ਲਈਏ, ਰਕਬੇ ਆਪਣੀ ਮਲਕੀਅਤ 'ਚ ਲੈ ਲਈਏ, ਜਿੰਨਾ ਮਰਜ਼ੀ ਮਾਲੋ ਜ਼ਰ ਇਕੱਠਾ ਕਰ ਲਈਏ, ਜਿੰਨਾ ਮਰਜ਼ੀ ਵੱਡਾ ਆਪਣਾ ਹਰਮ ਬਣਾ ਲਈਏ, ਜਿੰਨੀਆਂ ਮਰਜ਼ੀ ਸ਼ਾਦੀਆਂ ਵਿਆਹ ਕਰ ਲਈਏ, ਬੱਚੇ ਪੈਦਾ ਕਰ ਲਈਏ, ਅਖੀਰ ਕੱਲਿਆਂ ਹੀ ਇਸ ਦੁਨੀਆ ਤੋਂ ਜਾਣਾ ਔਰ ਕੁਝ ਨਾਲ ਨਹੀਂ ਲੈ ਕੇ ਜਾਣਾ। ਕੋਈ ਸਕਾ ਪੁੱਤਰ, ਕੋਈ ਚਹੇਤੀ ਤੋਂ ਚਹੇਤੀ ਬੀਵੀ, ਕੋਈ ਕਿਸੇ ਸਾਥ ਨਹੀਂ ਜਾਣਾ। ਮੈਂ ਵੀ ਝੋਕ ਰਾਂਝਣ ਦੀ ਜਾਣਾ, ਨਾਲ ਮੇਰੇ ਕੋਈ ਚੱਲੇ, ਤੇ ਪੈਰਾਂ ਪਾਉਂਦੀ ਮਿੰਨਤਾਂ ਕਰਦੀ, ਜਾਣਾ ਤਾਂ ਪਿਆ ਇਕੱਲੇ। ਇੱਕ ਐਸਾ ਖੂਬਸੂਰਤ ਹਜ਼ਰਤ ਮਾਧੋ ਲਾਲ ਹੁਸੈਨ ਨੇ ਆਪਣੀ ਇੱਕ ਕਾਫੀ ਦੇ ਵਿੱਚ ਮੌਤ ਦਾ ਮੰਜ਼ਰ ਬਿਆਨ ਕੀਤਾ ਹੈ। ਕੋਈ ਨਾਲ ਨਹੀਂ ਜਾਂਦਾ, ਪੈਰਾਂ ਪਾਉਂਦੀ ਮਿੰਨਤਾਂ ਕਰਦੀ, ਜਾਣਾ ਤਾਂ ਪਿਆ ਇਕੱਲੇ। ਤੇ 3.5 ਹੱਥ ਜ਼ਿਮੀ ਜਿਹੜੀ ਹੈ ਨਾ ਜੀ, ਯਾਨੀ ਹੱਥ ਇੱਥੋਂ ਲੈ ਕੇ ਤੇ ਇਹ ਕੋਣੀ ਤੱਕ, ਇਹਨੂੰ ਇੱਕ ਹੱਥ ਆਖਿਆ ਜਾਂਦਾ ਹੈ। ਇਹ 3 ਵਾਰੀ ਇੰਜ ਇਸ ਪੈਮਾਨੇ ਨੂੰ ਨਾਪਿਆ ਜਾਏ ਤੇ ਫਿਰ ਅੱਧਾ ਨਾਪਿਆ ਜਾਏ, 3.5 ਹੱਥ ਇੰਨਾ ਹਰ ਬੰਦੇ ਦਾ ਕੱਦ ਹੁੰਦਾ ਹੈ। ਔਰ ਜਿੰਨਾ ਉਹਦਾ ਕੱਦ ਹੁੰਦਾ ਓਡੀ ਹੀ ਪਿਆਰੇ ਉਹਦੀ ਕਬਰ ਤਿਆਰ ਹੁੰਦੀ ਹੈ। ਤੇ ਵਾਰਿਸ ਸ਼ਾਹ ਪੈ ਆਖਦੇ ਨੇ ਕਿ ਵੇਖੋ ਕਿੱਡੇ ਕਿੱਡੇ ਬਾਦਸ਼ਾਹ ਨਾ ਰਹੇ, ਪੈਗੰਬਰ ਨਾ ਰਹੇ, ਔਲੀਆ ਨਾ ਰਹੇ, ਉਹਨਾਂ ਦੀਆਂ ਬਾਦਸ਼ਾਹੀਆਂ ਨਾ ਰਹੀਆਂ, ਸਾਹਿਬੋ ਬੜੇ ਬੜੇ ਇਸ ਦੁਨੀਆ ਦੇ ਵਿੱਚ ਆਸ਼ਿਕ ਮਾਸ਼ੂਕ ਆਏ। ਰਾਂਝੇ ਹੀਰ ਦਾ, ਸੱਸੀ ਪੁੰਨੂ ਦਾ ਤਜ਼ਕਰਾ ਇਹਨਾਂ ਸ਼ੇਰਾਂ ਦੇ ਵਿੱਚ ਹੀ ਵਾਰਿਸ ਸ਼ਾਹ ਕੀਤਾ ਹੈ। ਉਹ ਵੀ ਨਾ ਰਹੇ, ਨਾ ਉਹਨਾਂ ਦੇ ਇਸ਼ਕ ਸਲਾਮਤ ਰਹੇ। ਕਹਾਣੀਆਂ ਉਹਨਾਂ ਦੀਆਂ ਪੈਂਦੀਆਂ ਨੇ ਪਈਆਂ ਅੱਜ ਤੱਕ ਵੀ। ਅੱਲਾ ਦੇ ਬਰਗਜ਼ੀਦਾ ਬੰਦੇ, ਨੇਕ ਪਾਕ ਹਸਤੀਆਂ, ਉਹਨਾਂ ਦੇ ਕਾਰਨਾਮੇ ਤਾਂ ਕਿਆਮਤ ਜ਼ਿੰਦਾ ਰਹਿਣਗੇ, ਲੋਕੀ ਉਹਨਾਂ ਨੂੰ ਯਾਦ ਕਰਦੇ ਰਹਿਣਗੇ, ਉਹਨਾਂ ਦੀਆਂ ਗੱਲਾਂ ਮਿਸਾਲਾਂ ਦਿੰਦੇ ਰਹਿਣਗੇ, ਉਹਨਾਂ ਦੀਆਂ ਹਸਤੀਆਂ ਦੀਆਂ, ਉਹਨਾਂ ਦੇ ਕਿਰਦਾਰ ਦੀਆਂ। ਲੇਕਿਨ ਫਿਲ ਹਕੀਕਤ ਗਰਾਊਂਡ ਰਿਐਲਿਟੀ ਇਹ ਹੀ ਹੈ, ਜ਼ਮੀਨੀ ਹਕਾਇਕ ਇਹ ਹੀ ਨੇ ਪਿਆਰਿਓ, ਕਿ ਹਰ ਇੱਕ ਨੇ ਇਸ ਦੁਨੀਆ ਤੋਂ ਟੁਰ ਜਾਣਾ। ਕੁੱਲੋ ਮਨ ਅਲੈਹਾ ਫਾਨ व यबका वजह रब्बिका ज़ुल जलाल वल इकराम। तो बाकी तो सिर्फ शहनशाह ही रह जाना। न था कुछ तो खुदा था, कुछ ना होता तो खुदा होता, और कुछ ना होगा तो भी खुदा ही होगा। तो इस वास्ते प्यारिओ आखिर ते पीर वारिस शाह ये सानू मत पै देंदे ने। एडे एडे वड्डे पैगंबरां पीरां दे वाकियात ਸਾਡੇ ਸਾਹਮਣੇ ਸਾਨੂੰ ਸੁਣਾ ਕੇ, ਹੀਰ ਰਾਂਝੇ ਦਾ ਕਿੱਸਾ ਸੁਣਾ ਕੇ, ਸੱਸੀ ਪੁੰਨੂ ਦੀ ਗੱਲ ਸੁਣਾ ਕੇ, ਐਵੇਂ ਵੇਖੋ ਨਾ, ਹੁਣ ਰਾਂਝਾ ਹੀਰ ਨੂੰ ਆਪਣੀ ਮਲਕੀਅਤ ਸਮਝੀ ਫਿਰਦਾ ਸੀ। ਸੱਸੀ ਤੇ ਪੁੰਨੂ ਇੱਕ ਦੂਜੇ ਦੇ ਉੱਤੇ ਆਪਣੀ ਮਲਕੀਅਤ ਦਾ ਹੱਕ ਜਤਾਉਂਦੇ ਸਨ। ਪੁੰਨੂ ਮੇਰਾ, ਉਹ ਆਖਦਾ ਸੀ ਵੀ ਸੱਸੀ ਮੇਰੀ। ਕੋਈ ਕਿਸੇ ਦਾ ਨਹੀਂ। ਇਹ ਆਰਜ਼ੀ ਰਿਸ਼ਤੇ ਨੇ, ਆਰਜ਼ੀ ਤਾਲੁਕਾਤ ਨੇ। ਹਕੀਕਤ ਇਹ ਹੀ ਹੈ ਕਿ ਅੱਲਾ ਪਾਕ ਦਾ ਬੰਦਾ ਤੇ ਉਹਨੂੰ ਅੱਲਾ ਪਾਕ ਦੇ ਨਾਲ ਹੀ ਤਾਲੁਕ ਮਜ਼ਬੂਤ ਔਰ ਉਸਤਵਾਰ ਕਰਨਾ ਚਾਹੀਦਾ। ਲਓ ਜੀ ਪਿਆਰੇ ਵੇਖਣ ਵਾਲਿਓ, ਇਹ ਸੀ ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਦਾ ਉਹ ਮਨਜ਼ੂਮ ਕਤਾ।
ਬੜਾ ਹੀ ਮੱਤ ਭਰਿਆ ਸ਼ੇਰਾਂ ਦਾ ਉਹ ਟੋਟਾ ਜਿਹੜਾ ਕਿ ਹੀਰ ਦੀ ਰੋਮਾਨਵੀ ਦਾਸਤਾਨ ਦੇ ਵਿੱਚੋਂ ਤੁਸਾਂ ਚੁਣ ਕੇ ਤੇ ਸਾਨੂੰ ਭਿਜਵਾਇਆ ਸੀ ਤੇ ਹੁਕਮ ਦਿੱਤਾ ਸੀ ਕਿ ਇਹਦਾ ਤਰਜਮਾ, ਇਹਦੇ ਮੁਸ਼ਕਲ ਲਫ਼ਜ਼ਾਂ ਦੇ ਮਤਲਬ ਤੇ ਇਹਦੀ ਵਿਆਖਿਆ, ਇਹਦੀ ਤਸ਼ਰੀਹ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਸੋ ਅਸਾਂ ਆਪਣੀ ਬਿੱਤ ਮੁਜਬ, ਆਪਣੀ ਅਕਲ ਮੁਜਬ ਤੁਹਾਡੀ ਸੇਵਾ ਦੇ ਵਿੱਚ ਇਸ ਕਤੇ ਦੀ ਤਸ਼ਰੀਹ ਬਿਆਨ ਕੀਤੀ। ਪਿਆਰਿਓ, ਸਾਡੇ ਪ੍ਰੋਗਰਾਮ ਦਾ ਵੇਲਾ ਲੰਘ ਜਾਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਤੁਹਾਡੇ ਨਾਲ ਗੱਲਬਾਤ ਕਰਦਿਆਂ ਹੋਇਆਂ ਅਸੀਂ ਇੰਨੇ ਖੁੱਭ ਜਾਂਦੇ ਹਾਂ ਕਿ ਗੱਲ ਮੁੱਕੀ ਨਾ ਸਜਨ ਨਾਲ ਮੇਰੀ ਤੇ ਰੱਬਾ ਤੇਰੀ ਰਾਤ ਮੁੱਕ ਗਈ ਵਾਲਾ ਮਾਮਲਾ ਬਣ ਜਾਂਦਾ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेरे नू चली रौनक हो जाऊं चट में चल मेले नू चलिए ओ रौनक हो जाऊं चट में चल मेले नू चलिए मल्ला कट कुड़ दे बट में चल मेले नू चलिए हाय